ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲ ਵੀ ਸਭ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ, ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਦਾ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓ ਸੇ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਨੇ ਜੀ 48 ਘੰਟੇ ਦੀਆਂ ਵੱਡੀਆਂ ਖਬਰਾਂ ਤੇ ਇਸ ਬੁਲਟਨ 'ਚ ਹਾਜ਼ਰ ਹਾਂ। 48 ਇਸ ਕਰਕੇ ਕਿ ਇਹ ਖਬਰਾਂ ਤੁਹਾਡੇ ਲਈ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਅੱਜ ਅਮਰੀਕਾ 'ਚ 27 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ, ਜਦਕਿ ਪਾਕਿਸਤਾਨ 'ਚ 28 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅੱਜ ਖਬਰਾਂ ਦੇ ਇਸ ਬੁਲਟਨ 'ਚ ਜੀ ਆਇਆਂ ਨੂੰ ਕਹਿੰਦੇ। ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਪੇਸ਼ ਕੀਤੀਆਂ ਜਾਂਦੀਆਂ। ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਲਈ ਪਾਕਿਸਤਾਨ ਅਫਗਾਨਿਸਤਾਨ ਵਿਚਕਾਰ ਇਸਤੰਬੁਲ 'ਚ ਚੱਲ ਰਹੀ ਗੱਲਬਾਤ ਸਿਰੇ ਨਹੀਂ ਲੱਗ ਰਹੀ। ਕੀ ਵਜ੍ਹਾ ਹੈ? ਜੀ ਜੋ ਸਾਡੇ ਤੱਕ ਇਤਲਾਹਾਂ ਆਈਆਂ ਨੇ ਕਤਰ ਤੋਂ, ਤੁਰਕੀਆ ਤੋਂ, ਉਹ ਇਹ ਹੈ ਕਿ ਅਫਗਾਨਿਸਤਾਨ ਵੱਲੋਂ ਵੀ ਕੁਝ ਸ਼ਰਤਾਂ ਨੇ ਜਿਹੜੀਆਂ ਸਾਹਮਣੇ ਆਈਆਂ ਸਨ। 3 ਦੌਰ ਪਹਿਲੇ ਤੇ ਦੱਸ ਦਈਏ ਪ੍ਰਵੀਨ ਕੀ ਹੋ ਚੁੱਕੇ ਨੇ। ਇਹ ਤਿੰਨੇ ਦੌਰ ਨੇ ਜਿਹੜੇ ਹਜੇ ਤੱਕ ਕਿਸੇ ਫਾਈਨਲ ਸਟੇਜ ਤੇ ਨਹੀਂ ਅੱਪੜ ਸਕੇ। ਦੂਜਾ ਪਹਿਲਾ ਦੌਰ ਆ ਜਿਹੜਾ ਉਹ ਤੇ ਕਹਿੰਦੇ ਨੇ ਕਿ ਗੱਲਬਾਤ ਤੋਂ ਬਾਅਦ ਜੰਗਬੰਦੀ ਦੇ ਤੇ ਉਹ ਬਾਕੀ ਸਾਰੇ ਮਾਮਲੇ ਜਿਹੜੇ ਉਹਨਾਂ ਤੋਂ ਬਾਅਦ ਆਇਆ। ਪਾਕਿਸਤਾਨ ਨੇ ਕੜੀ ਸ਼ਰਤ ਇਹ ਰੱਖੀ ਹੈ ਕਿ ਜੀ ਅਫਗਾਨਿਸਤਾਨ ਵਾਲੇ ਪਾਸਿਓਂ ਹਮਲਾ ਕਿਸੇ ਸੂਰਤ ਨਹੀਂ ਭੁਗਦਾ, ਹੋਏਗਾ ਤੇ ਅਸੀਂ ਨਹੀਂ ਬਣਨਾ, ਅਸੀਂ ਬਿਲਕੁਲ ਹਮਲਾ ਕਰਾਂਗੇ। ਸੋ ਉਹ ਹਮਲੇ ਰੋਕਣ ਵਾਸਤੇ ਅਫਗਾਨਿਸਤਾਨ ਵੱਲੋਂ ਵੀ ਸਲਾਹਾਂ ਆ ਰਹੀਆਂ, ਪਾਕਿਸਤਾਨ ਵੱਲੋਂ ਵੀ ਆ ਰਹੀਆਂ। ਹੁਣ ਪਾਕਿਸਤਾਨ ਵੱਲੋਂ ਜਿਹੜੀਆਂ ਸਲਾਹਾਂ ਆ ਰਹੀਆਂ ਉਹ ਅਫਗਾਨਿਸਤਾਨ ਲਈ ਸ਼ਰਤਾਂ ਨੇ, ਅਫਗਾਨਿਸਤਾਨ ਵੱਲੋਂ ਜਿਹੜੀਆਂ ਆ ਰਹੀਆਂ ਪਾਕਿਸਤਾਨ ਲਈ ਸ਼ਰਤਾਂ ਨੇ। ਡੈਡ ਲੌਕ ਕਹਿੰਦੇ ਨੇ ਕਿ ਦੂਜੇ ਰਾਉਂਡ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀਗਾ। ਦੂਜਾ ਰਾਉਂਡ ਹੈ ਜਿਹੜਾ ਲਗਭਗ 9 ਘੰਟੇ ਲਗਾਤਾਰ ਆ ਜਿਹੜਾ ਉਹ ਇਸਤੰਬੁਲ ਦੇ ਇਸ ਹੋਟਲ ਦੇ ਵਿੱਚ ਚੱਲਿਆ। ਤੀਜਾ ਦੌਰ ਆ ਜਿਹੜਾ ਉਹ ਵੀ ਕਹਿੰਦੇ ਕਿ ਬੇਨਤੀਜਾ, ਪਹਿਲਾ ਵੀ ਬੇਨਤੀਜਾ, ਦੂਜਾ ਵੀ, ਤੀਜਾ ਵੀ। ਤੀਜਾ ਦੌਰ ਸਭ ਤੋਂ ਲੰਮਾ ਦੌਰ ਸੀ ਜਿਹੜਾ 13 ਘੰਟੇ ਤੱਕ ਦੋਵੇਂ ਮੁਲਕਾਂ ਦੇ ਜ਼ਿੰਮੇਦਾਰ ਆਪਸ ਦੇ ਵਿੱਚ ਬਹਿਸ ਮੁਬਾਹਿਸਾ, ਗੱਲਬਾਤ, ਦਲੀਲਾਂ ਲੈ ਤੇ ਕਰਦੇ ਰਹੇ। ਉਸ ਤੋਂ ਬਾਅਦ ਵੀ ਸਿਰੇ ਨਹੀਂ ਚੜਿਆ। ਅਫਗਾਨਿਸਤਾਨ ਜਿਹੜੇ ਸਾਡੇ ਤੱਕ ਇਤਲਾਹਾਂ ਆਈਆਂ ਕਿ ਅਫਗਾਨਿਸਤਾਨ ਕਿਸੇ ਵੀ ਕਿਸਮ ਦੇ ਲਿਖਤੀ ਸਮਝੌਤੇ ਵੱਲ ਆਉਣ ਨੂੰ ਤਿਆਰ ਨਹੀਂ। ਵਰਬਲੀ ਜਿੰਨੀਆਂ ਗੱਲਾਂ ਬਾਤਾਂ ਹੋਈਆਂ, ਹਾਂਜੀ ਇਹ ਠੀਕ ਹੈ, ਗਲਤ ਆ, ਉਸ ਸਮਝੌਤੇ ਦੇ ਰੂਪ ਦੇ ਵਿੱਚ ਕਿ ਕੋਈ ਵੀ ਉੱਥੇ ਸਰਕਾਰ ਹੋਏਗੀ ਅਫਗਾਨਿਸਤਾਨ ਇਹਨਾਂ ਸ਼ਿਆਵਾਂ ਦਾ ਪਾਬੰਦ ਆ, ਉਹਦੇ ਉੱਤੇ ਦਸਤਖਤ ਕਰੇ। ਕਤਰ ਔਰ ਤੁਰਕੀਆ ਜਿਹੜੇ ਇਲਜ਼ਾਮਨ ਹੋਣ ਕਿ ਲੈ ਬਈ ਇਹ ਤੇਰੀ ਹੱਦ ਆ, ਹੁਣ ਤੂੰ ਇਹ ਕੰਮ ਨਹੀਂ ਕਰਨਾ, ਤੇ ਪਾਕਿਸਤਾਨ ਦੇ ਇਹ ਹੈ, ਇਹ ਹੁਣ ਤੁਸੀਂ ਨਹੀਂ ਕਰਨਾ। ਪਾਕਿਸਤਾਨ ਨੇ ਜਿਹੜੀਆਂ ਸ਼ਿਆਵਾਂ ਰੱਖੀਆਂ ਉਹਨੇ ਕਹਿਣ ਦੇ ਕਿ ਹੁਣ ਜਦੋਂ ਕਹਿੰਦੇ ਨੇ ਕਈ ਵਾਰ ਬੰਦਾ ਝੂਠਾ ਪੈ ਜਾਂਦਾ ਆ, ਐਵੇਂ ਈਨੜੀ ਨਿਆਣੇ ਵਾਲੀ ਸਿਹਤ ਆ, ਉਹਦੇ ਤੋਂ ਵੀ ਜਦੋਂ ਪਰਾਂ ਹੋ ਕੇ ਕਿ ਇਹ ਹੁਣ ਗੱਲਬਾਤ ਹੈ, ਇਹਦੇ ਤੇ ਮੈਨੂੰ ਸਮਝੌਤਾ ਕੀਤਾ ਤੇ ਮੈਨੂੰ ਤੇ ਆਪਣੇ ਆਪ 'ਚ ਸੁਧਾਰ ਲਿਆਣਾ ਪਏਗਾ। ਸੋ ਇਹੋ ਜਿਹੀ ਕੋਈ ਕੰਡੀਸ਼ਨ ਬਣੀ ਹੈ ਕਿ ਅਫਗਾਨਿਸਤਾਨ ਲਿਖਤੀ ਸਮਝੌਤੇ ਦੇ ਰੂਪ 'ਚ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ। ਕਹਿੰਦੇ ਨੇ ਕਿ ਇਹੋ ਡੈਡ ਲਾਕ ਆ। ਜਦ ਕਿ ਇਸ ਤੋਂ ਪਹਿਲੇ ਪਾਕਿਸਤਾਨ ਦੇ ਡਿਫੈਂਸ ਦੇ ਮਿਨਿਸਟਰ ਫੈਡਰਲ ਨੇ, ਜਿਹੜੇ ਫੈਡਰਲ ਮਿਨਿਸਟਰ ਹਵਾਬਾਜ਼ੀ ਦੇ ਨੇ, ਜਿਹੜੇ ਖਾਜਾ ਆਸਫ ਹੋਣੇ, ਉਹਨਾਂ ਦੋ ਟੋਕ ਕਹਿਤਾ ਆ ਕਿ ਜਦੋਂ ਪੁੱਛਿਆ ਗਿਆ ਕਿ ਜੀ ਦੂਜਾ ਰਾਉਂਡ ਹੈ ਜਿਹੜਾ ਉਹ ਵੀ ਮੁੱਕ ਗਿਆ, ਕੋਈ ਗੱਲਬਾਤ ਹੈ ਜਿਹੜੀ ਸਿਰੇ ਨਹੀਂ ਲੱਗੀ, ਤੀਜਾ ਰਾਉਂਡ ਹਜੇ ਸ਼ੁਰੂ ਹੋਣਾ ਸੀਗਾ। ਉਹਨੇ ਆਖਿਆ ਜੀ ਗੱਲ ਸਿਰੇ ਲੱਗੇ ਨਾ ਲੱਗੇ ਸਾਨੂੰ ਕਾਹਦੀ ਫਿਕਰ। ਉਹਨੇ ਆਖਿਆ ਜੀ ਗੱਲਬਾਤ ਚੱਲ ਰਹੀ ਪੂਰੀ ਦੁਨੀਆ ਦੀਆਂ ਨਜ਼ਰਾਂ ਨੇ। ਉਹਨੇ ਆਖਿਆ ਜੀ ਮੈਂ ਤਾਂ ਸਿਰਫ ਇਹ ਜਾਣਨਾ ਹੈ ਕਿ ਜੇ ਕੋਈ ਸਮਝੌਤਾ ਨਾ ਹੋਇਆ ਤੇ ਅਫਗਾਨਿਸਤਾਨ ਦੇ ਨਾਲ ਸਾਡੀ ਖੁੱਲੀ ਜੰਗ ਆ। ਸੋ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦਾ ਇਹ ਕਹਿਣਾ ਕਿ ਜੇ ਸਮਝੌਤਾ ਹੋ ਜਾਂਦਾ ਤਾਂ ਠੀਕ ਹੈ, ਨਹੀਂ ਹੁੰਦਾ ਤੇ ਸਾਡੀ ਉਹਨਾਂ ਦੀ ਖੁੱਲੀ ਜੰਗ ਆ, ਹੁਣ ਕੋਈ ਲੈਣਾ ਦੇਣਾ ਨਹੀਂ ਗਾ ਹੈ। ਡੋਨਲਡ ਟਰੰਪ ਹੋਣੇ ਨੇ ਜਿਹੜੇ, ਉਹਨਾਂ ਨੇ ਆਖਿਆ ਕਿ ਜੀ ਮੈਂ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਇਹਨਾਂ ਮਾਮਲਿਆਂ ਦੇ ਉੱਤੇ ਨਜ਼ਰ ਰੱਖੀ ਬੈਠਾ ਹਾਂ, ਮੈਂ ਇਹ ਜੰਗਬੰਦੀ ਕਰਾ ਸਕਣਾ, ਲੜਾਈ ਰੁਕਾ ਸਕਣਾ, ਪਰ ਮੈਂ ਹਾਲਾਤਾਂ ਨੂੰ ਵੇਖਣ ਡਿਆ। ਹੁਣ ਇੱਧਰ ਗੱਲਬਾਤ ਚੱਲ ਰਹੀ ਹੈ, ਉਧਰ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ 'ਚ ਫਿਰ ਦਾਰਾਂਦਾਜ਼ੀ ਹੋਈ ਹੈ ਔਰ ਉਸ ਕਹਿ ਲਵੋ ਕਿ ਸਰਦੀ ਉਲੰਘਣਾ ਦੇ ਵਿੱਚ ਫੌਜ ਨੇ ਮੁਕਾਬਲਾ ਕਰਕੇ 25 ਹਮਲਾ ਕਰਨ ਵਾਲੇ ਨੇ ਜਿਹੜੇ ਉਹ ਮਾਰ ਦਿੱਤੇ ਨੇ। ਡੈਡ ਬੋਡੀਆਂ ਨੇ ਜਿਹੜੀਆਂ ਉਹ ਸਾਹਮਣੇ ਲੈਂਦੀਆਂ, ਉਹਨਾਂ ਕੋਲੋਂ ਅਸਲਾ ਜਿਹੜਾ ਫੜਿਆ ਗਿਆ ਉਹ ਆ। ਮਤਲਬ ਕਿ ਗੱਲਬਾਤ ਵੀ ਚੱਲ ਰਹੀ ਹੈ ਤੇ ਜਿਹੜੇ ਕੰਮ ਕੋਲੋਂ ਦੋਵੇਂ ਮੁਲਕਾਂ ਦੀ ਲੜਾਈ ਲੱਗੀ ਉਹ ਵੀ ਅਫਗਾਨਿਸਤਾਨ ਵਾਲੇ ਪਾਸੇ ਲਗਾਤਾਰ ਚੱਲ ਰਿਹਾ ਹੈ। ਸੋ ਹਮਲੇ ਹੋ ਰਹੇ ਨੇ, ਪਰ ਫੌਜ ਐਰਕੀ ਜਿਹੜੀ ਉਹ ਤਗੜੀ ਹੋਈ ਹੈ। ਔਰ ਡਿਫੈਂਸ ਮਿਨਿਸਟਰ ਦਾ ਇਹ ਬਿਆਨ ਦੱਸਦਾ ਆ ਕਿ ਪਾਕਿਸਤਾਨ ਨੇ ਦੱਸ ਦਿੱਤਾ ਕਿ ਇਹ ਗੱਲ ਸਾਡੇ ਲਈ ਕਾਬਲੇ ਕਬੂਲ ਹੈ ਹੀ ਨਹੀਂ ਗੀ ਤੇ ਇਹਦੇ ਤੇ ਅਸੀਂ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਪਾਕਿਸਤਾਨ ਡਟਿਆ ਪਿਆ ਆ, ਅਫਗਾਨਿਸਤਾਨ ਕੋਈ ਲਚਕ ਲੱਭਣ ਡਿਆ ਜਿਹੜੀ ਐਰਕੀ ਪਾਕਿਸਤਾਨ ਦੇਣ ਨਹੀਂ ਡਿਆ, ਜਿਹਦੇ ਕਾਰਨ ਇਹ ਲਿਖਤੀ ਸਮਝੌਤਾ ਨਹੀਂ ਹੋਣ ਡਿਆ। ਜੀ ਬਲੋਚਿਸਤਾਨ 'ਚ ਸਰਕਾਰੀ ਦਫ਼ਤਰਾਂ ਤੇ ਥਾਣਿਆਂ ਤੇ ਹਮਲੇ ਹੋਏ ਨੇ। ਇੱਕ ਐਸਐਚਓ ਨੂੰ ਕਤਲ ਕਰ ਦਿੱਤਾ ਗਿਆ ਤੇ ਬਾਕੀ ਅਮਲੇ ਨੂੰ ਚੁੱਕ ਲਿਆ ਗਿਆ। ਜੀ ਬਿਲਕੁਲ, ਇਹ ਮੰਦੀਆਂ ਖਬਰਾਂ ਨੇ ਜਿਹੜੀਆਂ। ਇਹ ਬਲੋਚਿਸਤਾਨ ਦੀ ਰਾਜਧਾਨੀ ਹੈ ਕੋਇਟਾ ਤੋਂ 230 ਕਿਲੋਮੀਟਰ ਦੂਰ ਦਾ ਇੱਕ ਇਲਾਕਾ ਹੈ ਜਿਹਨੂੰ ਕਹਿੰਦੇ ਨੇ ਕਿ ਭਾਗ ਨਾੜੀ, ਇਹ ਖਿੱਚੀ ਜ਼ਿਲ੍ਹਾ ਬਣਦਾ ਆ। ਸੋ ਉੱਥੇ ਇਹ ਦਰਜਨਾਂ ਦੇ ਹਿਸਾਬ ਦੇ ਨਾਲ ਮੋਟਰਸਾਈਕਲਾਂ ਤੇ ਨਕਾਬ ਕਰਕੇ, ਗੰਨਾਂ ਲੈ ਕੇ, ਮੁਸੱਲਾ ਹੋ ਕੇ ਆਏ ਇਹ ਲੜਾਕੂ ਆਂਦੇ। ਇਹਨਾਂ ਨੇ ਨੈਸ਼ਨਲ ਬੈਂਕ ਸਮੇਤ, ਥਾਣਿਆਂ ਸਮੇਤ, ਤਹਿਸੀਲ ਆਫਿਸ, ਸਰਕਾਰੀ ਦਫ਼ਤਰ ਜਿੰਨੇ ਸਨ, ਇਸ ਤਰ੍ਹਾਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ, ਫਾਇਰਿੰਗ ਕਰ ਦਿੱਤੀ। ਰਿਕਾਰਡ ਜਿਹੜਾ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਬੈਂਕ ਵੱਲੋਂ ਅਲਾਰਮ ਵੱਜਿਆ, ਪੁਲਿਸ ਵਾਲੇ ਉੱਥੇ ਆਏ, ਇਹਨਾਂ ਨੇ
ਬੈਂਕ ਆ ਜਿਹੜਾ ਉਹ ਤੇ ਮੁਸਹਿਮਤ ਰੁਕ ਗਈ, ਉਹ ਕਹਿੰਦੇ ਨੇ ਕਿ ਨਹੀਂ ਲੁੱਟਣ ਦਿੱਤਾ ਗਿਆ। ਬਟ ਇਹਨਾਂ ਨੇ ਫਿਰ ਥਾਣੇ ਦੇ ਉੱਤੇ ਹਮਲਾ ਕਰ ਦਿੱਤਾ। ਕਈ ਘੰਟੇ ਤੱਕ ਪੁਲਿਸ ਔਰ ਇਹਨਾਂ ਵਿਚਕਾਰ ਗੋਲੀ ਚੱਲਦੀ ਰਹੀ, ਜਿਹਦੇ ਚ ਇੱਕ SHO ਆ ਜਿਹੜਾ ਉਹ ਮਾਰਿਆ ਗਿਆ। ਥਾਣੇ ਦੇ ਅੰਦਰ ਜ਼ਾਹਰ ਬਖਤਰਬੰਦ ਗੱਡੀਆਂ ਔਰ ਅਸਲਾ ਹੈ ਜਿਹੜਾ ਉਹ ਬਹੁਤ ਨਹੀਂ ਹੁੰਦਾ, ਜਿੰਨਾ ਕ ਅਸਲਾ ਹੈ ਇਹ ਹੁਣ ਫੁੱਲ ਵੈਪਨਡ ਹੋ ਕੇ ਔਰ ਬੋਰੀਆਂ ਭਰ ਕੇ ਕਹਿੰਦੇ ਕਿ ਗੋਲੀਆਂ ਨਾਲ ਲੈ ਕੇ ਆਏ ਔਰ ਪਟੇ ਇਹਨਾਂ ਕੋਲ ਸੀਗੇ। ਸਰਕਾਰੀ ਅਸਲਾ ਮੁੱਕਾ ਤੇ ਇਹਨਾਂ ਨੇ ਉਹ ਸਾਰਿਆਂ ਨੂੰ ਫੜਿਆ ਆ, ਨਾਲ ਲੈ ਗਏ ਨੇ। ਸੋ ਉਹ ਹੁਣ 18 ਦੇ ਲਾਗੇ ਚ ਆ ਕੇ ਪੁਲਿਸ ਵਾਲੇ ਨੇ ਜਿਹੜੇ ਥਾਣੇ ਦਾ ਅਮਲਾ ਜਿਹੜਾ ਉਹ ਸੁਣਿਆ ਕਿ ਅਗਵਾ ਹੋ ਗਏ ਨੇ ਔਰ ਹਨੇਰ ਜਿਹੜਾ ਉਹ ਮਚਿਆ ਪਿਆ ਆ। ਲੈਟਸ ਸੀ ਇਹ ਹੁਣ ਮਾਮਲੇ ਦੇ ਉੱਤੇ ਸਰਕਾਰੀ ਬਿਆਨ ਹੈ ਜਿਹੜਾ ਉਹਦੇ ਚ ਨਾ ਤੇ ਤਸਦੀਕ ਕੀਤੀ ਜਾ ਰਹੀ ਹੈ ਨਾ ਤਰਦੀਦ ਕੀਤੀ ਜਾ ਰਹੀ ਹੈ, ਲੇਕਿਨ ਇਹ ਹੋਇਆ ਹੈ ਕਿ ਥਾਣੇ ਦਾ ਅਮਲਾ ਚੁੱਕ ਕੇ ਇਹਨਾਂ ਨੇ ਉਸ ਇਲਾਕੇ ਦੇ ਵਿੱਚ ਆਪਣੀ ਦਹਿਸ਼ਤ ਹੈ ਜਿਹੜੀ ਉਹ ਬਿਠਾ ਦਿੱਤੀ ਹੈ। ਹੁਣ ਲੋਕ ਇਹਨਾਂ ਦੇ ਨਾਲ ਮੁਜ਼ਾਹਮਤ ਵਾਲਾ ਮਾਮਲਾ ਜਿਹੜਾ ਉਹਦੇ ਤੋਂ ਖੌਫ ਖਾਣਗੇ ਔਰ ਬਾਕੀ ਥਾਣੇ ਨੇ ਜਿਹੜੇ ਉਹਨਾਂ ਨੇ ਵੀ ਜਦੋਂ ਇਹ ਵੇਖਣਾ ਹੈ ਕਿ ਯਾਰ ਸਰਕਾਰ ਵੱਲੋਂ ਸਾਡੇ ਪਿੱਛੇ ਕੋਈ ਨਹੀਂ ਗਾ ਖਲੋਤਾ ਤੇ ਸਾਨੂੰ ਲੜਨ ਦੀ ਕੀ ਲੋੜ ਹੈ, ਠੀਕ ਹੈ ਜਿਹੜਾ ਨੁਕਸਾਨ ਹੁੰਦਾ ਹੋਵੇ। ਇਹੋ ਜਿਹੇ ਮਾਮਲੇ ਜਿਹੜੇ ਉਹ ਬਣਦੇ ਨੇ ਇਹੋ ਜਿਹੇ ਵਾਕਿਆਤ ਤੋਂ ਬਾਅਦ। ਸੋ ਇਹ ਹਮਲਾ ਕਰਨ ਵਾਲੇ ਜਿਹੜੇ ਇਹ ਇਸ ਮਾਮਲੇ ਤੋਂ ਬਾਅਦ ਥੋੜੇ ਜਿਹੇ ਹੋਰ ਤਗੜੇ ਹੋਣਗੇ ਔਰ ਅਗਲੇ ਕੁਝ ਦਿਨਾਂ 'ਚ ਹੋਰ ਖਤਰਨਾਕ ਖਬਰਾਂ ਆ ਸਕਦੀਆਂ। ਜੀ ਮਸੂਦ, FIA ਦੀ ਕਾਰਵਾਈ, ਕਰਪਸ਼ਨ ਦੇ ਇਲਜ਼ਾਮ 'ਚ ਡਾਇਰੈਕਟਰ ਸਮੇਤ 4 ਅਫਸਰ ਗ੍ਰਿਫਤਾਰ ਹੋ ਗਏ ਨੇ। ਤਾਲੁਕ ਇਹਨਾਂ ਦਾ NCCIA ਨਾਲ। ਤੇ ਅਸੀਂ ਪਹਿਲੇ ਵੀ ਖਬਰ ਦਿੱਤੀ ਸੀ ਮਸੂਦ, ਜਿੱਦਾਂ ਕਿ ਪਿਛਲੇ ਹਫਤੇ ਕਿ ਕੁਝ ਅਫਸਰ ਅਗਵਾ ਹੋਏ ਨੇ ਤੇ ਉਹਨਾਂ ਦੀ ਜਿਨ੍ਹਾਂ ਦੀ ਘਰਵਾਲੀ ਨੇ ਅਦਾਲਤ ਦਾ ਬੂਹਾ ਖੜਕਾਇਆ ਤੇ ਉਹ ਵੀ ਗ੍ਰਿਫਤਾਰ ਅਗਵਾ ਹੋ ਗਈ ਹੈਗੀ। ਇਹ ਚੱਲ ਕੀ ਰਿਹਾ ਹੁਣ? FIA ਦੇ ਮਹਿਕਮੇ ਦੇ ਵਿੱਚੋਂ ਹੀ ਇਹ ਮਹਿਕਮਾ ਅੱਗੇ ਨਿਕਲਿਆ ਸੀਗਾ। ਸਾਈਬਰ ਕ੍ਰਾਈਮ ਔਰ ਬਾਕੀ ਜਿਹੜੇ ਹੈ ਨੇ ਇਹਨਾਂ ਦੇ ਉੱਤੇ ਬਣਾਈ। ਸ਼ੁਰੂ ਚ ਇਹ ਵੀ ਕਿਹਾ ਗਿਆ ਕਿ ਇਹਦਾ ਮਕਸਦ ਹੈ ਜਿਹੜਾ ਉਹ ਸਿਰਫ ਇਮਰਾਨ ਖਾਨ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਔਰ ਉਹਦੇ ਜਿਹੜੇ ਹਾਮੀ ਸੋਸ਼ਲ ਮੀਡੀਆ ਤੇ ਐਕਟਿਵ ਨੇ ਲੋਕਾਂ ਤੱਕ ਆਪਣੀ ਗੱਲ ਪੜਾ ਰਹੇ। ਪਾਕਿਸਤਾਨੀ ਮੀਡੀਆ ਦਾ ਬਲੈਕ ਆਊਟ ਆ, ਅਖਬਾਰਾਂ ਇਮਰਾਨ ਖਾਨ ਦਾ ਕੋਈ ਬਿਆਨ ਨਹੀਂ ਛਾਪ ਰਹੀਆਂ, TV ਨੇ ਜਿਹੜੇ ਉਹ ਚਲਾ ਨਹੀਂ ਰਹੇ, ਪੂਰਾ ਉਹਦੇ ਉੱਤੇ ਹੋਲਡ ਆ ਸਰਕਾਰ ਦਾ ਜਾਂ ਫੌਜ ਦਾ। ਤੇ ਇਹ ਹੁਣ ਇੱਕ ਜ਼ਰੀਆ ਸੀਗਾ ਇਹ ਉਹਦੇ ਲਈ ਬਣਾਈ। ਬਟ ਕਿਹਾ ਜਾ ਰਿਹਾ ਕਿ ਇਹਨਾਂ ਦੇ ਆਪਣੇ ਅੰਦਰ ਕੁਝ ਅਫਸਰ ਨੇ ਜਿਹੜੇ ਉਹ ਕਰਪਟ ਨੇ। ਹੁਣ ਉਹਨਾਂ ਦੇ ਬਾਰੇ ਜਦੋਂ ਘੇਰਾ ਤੰਗ ਹੋਇਆ ਆ ਤੇ ਇਹ ਜਿਹੜੇ 4 ਅਫਸਰ ਨੇ ਜਿਹੜੇ ਇਹਨਾਂ ਤੇ ਵੀ ਕਰਪਸ਼ਨ ਦਾ ਇਲਜ਼ਾਮ ਆ। ਲਾਹੌਰ ਦੀ ਇੱਕ ਜਿਹਨੂੰ ਕਹਿੰਦੇ ਨੇ ਕਿ ਐਂਟੀ ਕਰਪਸ਼ਨ ਕੋਰਟ ਆ, ਉਹਦੇ ਰੂਬਰੂ ਇਹਨਾਂ ਨੂੰ ਪੇਸ਼ ਕੀਤਾ ਗਿਆ ਆ। ਜਦ ਕਿ ਪਾਕਿਸਤਾਨੀ ਡੌਨ ਮੀਡੀਆ ਗਰੁੱਪ ਨੇ ਇਹ ਦਾਅਵਾ ਕੀਤਾ ਹੈ ਕਿ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੇ ਲਾਹੌਰ ਤੋਂ 5, ਇਸਲਾਮਾਬਾਦ ਤੋਂ 1 ਅਫਸਰ ਦੇ ਗਵਾਚਣ ਤੋਂ ਬਾਅਦ ਹੈੱਡ ਆਫਿਸ ਸਮੇਤ NCCIA ਦੇ ਸਾਰੇ ਦਫ਼ਤਰਾਂ 'ਚ ਹਾਲਾਤ ਨੇ ਜਿਹੜੇ ਉਹ ਖਰਾਬ ਹੋ ਚੁੱਕੇ ਨੇ। ਕਈ ਅਫਸਰ ਤੇ ਕਹਿੰਦੇ ਨੇ ਕਿ ਆਪ ਗਾਇਬ ਹੋ ਗਏ ਨੇ, ਨਸ ਗਏ ਨੇ ਕਿ ਜਾਂ ਛੜਾਓ ਯਾਰ ਕਿਹੜੇ ਪਾਸੇ ਫਸ। ਕੁਛ ਨੇ ਜਿਹੜੇ ਉਹ ਕਹਿੰਦੇ ਨੇ ਪਾਕਿਸਤਾਨ ਤੋਂ ਫਰਾਰ ਹੋ ਗਏ ਨੇ। ਪਿਛਲੇ ਹਫਤੇ ਜਿਹੜੀ ਖਬਰ ਦਾ ਤੁਸੀਂ ਰੈਫਰੈਂਸ ਦੇ ਰਹੇ ਜੇ, ਅਸੀਂ ਦੱਸਿਆ ਸੀਗਾ ਕਿ ਗੁਜਰਾਂਵਾਲਾ, ਰਾਵਲਪਿੰਡੀ, ਇਸਲਾਮਾਬਾਦ, ਲਾਹੌਰ ਇੱਥੋਂ ਕੁਝ ਅਫਸਰ ਨੇ ਜਿਹੜੇ ਉਹ ਗਵਾਚੇ ਨੇ, ਜਿਹੜੇ ਡਾਇਰੈਕਟਰ, ਐਡੀਸ਼ਨਲ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ ਲੈਵਲ ਦੇ ਸਨ, ਕੋਈ ਮਾੜੇ ਮੋਟੇ ਮੁਲਾਜ਼ਮ ਨਹੀਂ ਸਨ, ਇਸ ਲੈਵਲ ਦੀਆਂ ਪੋਸਟਾਂ ਦੇ ਸਨ। ਉਹਨਾਂ ਚੋਂ ਇੱਕ ਦੀ ਘਰ ਵਾਲੀ ਨੇ ਇਸਲਾਮਾਬਾਦ ਹਾਈ ਕੋਰਟ ਦਾ ਬੂਹਾ ਖੜਕਾਇਆ ਕਿ ਮੇਰਾ ਘਰ ਵਾਲਾ ਜਿਹੜਾ ਉਹਨੂੰ ਅਗਵਾ ਕੀਤਾ ਗਿਆ ਆ, ਪਤਾ ਕੀਤਾ ਜਾਏ। ਔਰ ਮੈਂ ਤੁਹਾਨੂੰ ਦੱਸਿਆ ਕਿ ਇਹ ਕੋਈ ਏਜੰਸੀਆਂ ਦੇ ਨਾਲ ਸਿੰਘ ਫਸੇ ਨੇ। ਹੁਣ ਪਤਾ ਲੱਗਾ ਹੈ ਕਿ ਇਹ ਮਹਿਕਮਾ ਜਿਹੜਾ ਹੈ ਆ NCCIA ਇਹਦਾ ਔਰ FIA ਦਾ ਜਿਹੜਾ ਇਹ ਆਪਸ ਵਿੱਚ ਮਤੱਕਾ ਲੱਗਾ ਹੋਇਆ। ਉਹ ਕਹਿੰਦੇ ਨੇ ਕਿ ਕਰਪਟ ਅਫਸਰ ਨੇ ਉਹ ਫੜਨ ਲਈ ਗਾਂਹ ਹੋਣਦੇ ਨੇ, ਮੁਲਕੋਂ ਵੀ ਫਰਾਰ ਹੋਣਦੇ ਨੇ, ਆਪ ਵੀ ਲੁਕਣਦੇ ਨੇ, ਕੁਛ ਨੂੰ ਚੁੱਕਿਆ ਜਾ ਰਿਹਾ, ਕੁਛ ਨੂੰ ਅਦਾਲਤਾਂ 'ਚ ਪੇਸ਼ ਕੀਤਾ ਜਾ ਰਿਹਾ, ਕੁਛ ਦੇ ਅਗਵਾ ਦੇ ਚਰਚੇ ਸਾਹਮਣੇ ਆ ਰਹੇ ਨੇ। ਸੋ ਇਹ ਕਮਚੋਲ ਹੈ ਜਿਹੜਾ ਇਹ ਸਾਹਮਣੇ ਆ ਰਿਹਾ ਹੈ। ਜੀ ਸੁਣਿਆ ਪਾਕਿਸਤਾਨੀ ਕੰਟਰੋਲ 'ਚ ਜਿਹੜਾ ਕਸ਼ਮੀਰ ਹੈ ਉਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਮਰਤਬੇ ਤੋਂ ਹਟਾਉਣ ਵਾਸਤੇ ਨਵਾਜ਼ ਸ਼ਰੀਫ ਅਤੇ ਬਿਲਾਵਲ ਜ਼ਰਦਾਰੀ ਹੋਰਾਂ ਦੀ ਪਾਰਟੀ ਇੱਕ ਹੋ ਗਈ ਹੈ। ਅਸਲ ਕੰਮ ਸ਼ੁਰੂ ਕੀਤਾ ਹੀ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਬਿਲਾਵਲ ਜ਼ਰਦਾਰੀ ਹੋਣਾ ਦੀ ਪਾਰਟੀ ਹੈ ਉਹਨਾਂ ਨੇ। ਜਿਹੜੇ ਨਵਾਜ਼ ਸ਼ਰੀਫ ਧੇਰਾ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੀ ਕਿ ਫੈਡਰਲ ਹੁਕਮਰਾਨ ਜਮਾਤ ਵੀ ਹੈ ਪਾਕਿਸਤਾਨ 'ਚ, ਉਹਨਾਂ ਨੇ ਆਖਿਆ ਸੀ ਕਿ ਜੀ ਅਸੀਂ ਹਟਾਉਣ ਦੀ ਹੱਦ ਤੱਕ ਨਾਲ ਪਰ ਅਸੀਂ ਸਾਥ ਨਹੀਂ ਦਾਂਗੇ, ਅਸੀਂ ਨਵੀਂ ਸਰਕਾਰ ਬਣਾਉਣ 'ਚ ਹਿੱਸੇਦਾਰ ਨਹੀਂ ਹੋਵਾਂਗੇ, ਅਸੀਂ ਆਪੋਜੀਸ਼ਨ ਯਾਨੀ ਸਰਕਾਰ ਮੁਖਾਲਫ ਧੜਾ ਜਿਹੜਾ ਉਹਦੇ 'ਚ ਬੈਠਾਂਗੇ। ਇਹ ਹੁਣ ਤੋਂ ਥੋੜਾ ਚਿਰ ਪਹਿਲੋਂ ਜਿਹੜੇ ਆਸਫ ਅਲੀ ਜ਼ਰਦਾਰੀ ਹੋਣੇ ਨੇ, ਉਹਨਾਂ ਦੇ ਕਸ਼ਮੀਰ ਦੇ ਮਾਮਲਿਆਂ ਦੇ ਜਿਹੜੇ ਜ਼ਿੰਮੇਦਾਰ ਨੇ, ਉਹ ਪਾਕਿਸਤਾਨ ਤੋਂ ਜਿਹੜੇ ਮਨਸੂਬਾਬੰਦੀ ਦੇ ਵਜ਼ੀਰ ਨੇ, ਸੀਨੀਅਰ ਆਗੂ ਵੀ ਨੇ ਮੁਸਲਿਮ ਲੀਗ ਨੂਨ ਦੇ, ਐਹਸਨ ਇਕਬਾਲ, ਉਧਰ ਪੀਪਲਸ ਪਾਰਟੀ ਵੱਲੋਂ ਕਮਰੁਜ਼ਮਾਨ ਕਾਇਰਾ, ਇਹਨਾਂ ਸਾਰਿਆਂ ਦਾ ਇੱਕ ਇਕੱਠ ਹੋਇਆ ਅੱਧੀ ਰਾਤ ਤੋਂ ਬਾਅਦ ਪਾਕਿਸਤਾਨ 'ਚ, ਜਿਹਦੇ 'ਚ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਨੇ ਔਰ ਉਹਨਾਂ ਦੀ ਬਾਕੀ ਕੈਬਨਿਟ ਆ, ਉਹਨਾਂ ਦੀ ਸਰਕਾਰ ਆ, ਉਹ ਤਾਂ ਧਰਨ ਤਖਤਾ ਡੇਗਣ ਲਈ ਦੋਵੇਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਹੁਣ ਇੱਕ ਨੇ। ਇਹਨਾਂ ਦੋਹਾਂ ਸਿਆਸੀ ਪਾਰਟੀਆਂ ਨੇ ਆਖਿਆ ਕਿ ਅਸੀਂ ਉਹ ਸਰਕਾਰ ਡੇਗਾਂਗੇ, ਜਦ ਕਿ ਪੀਪਲਸ ਪਾਰਟੀ ਦੇ ਜ਼ਰੀਏ ਇਹ ਕਹਿੰਦੇ ਨੇ ਕਿ ਕਿਸੇ ਨੇ ਆਪੋਜੀਸ਼ਨ 'ਚ ਨਹੀਂ ਬਹਿਣਾ। ਇਹ ਜਨਾਬ ਬਕਾਇਦਾ ਆਪਸ 'ਚ ਲੈਣ ਦੇਣ ਜਿਹੜਾ ਉਹ ਹੋਏਗਾ। ਇਸ ਵੇਲੇ ਕਹਿਣ ਦੇ ਨੇ ਕਿ ਇਹ ਕਸ਼ਮੀਰ ਦਾ ਇਹ ਜਿਹੜਾ ਟੋਟਾ ਜਿਹੜਾ ਪਾਕਿਸਤਾਨ ਦੇ ਕੰਟਰੋਲ 'ਚ, ਉੱਥੇ ਕੋਈ ਆਪੋਜੀਸ਼ਨ ਹੈ ਹੀ ਨਹੀਂ। ਸਾਰੀਆਂ ਸਿਆਸੀ ਪਾਰਟੀਆਂ ਦੀ ਖਿਚੜੀ ਪੱਕੀ ਹੈ, ਸਾਰੇ ਆਪੋ ਆਪਣੇ ਫਾਇਦੇ ਨੇ ਜਿਹੜੇ ਚੁੱਕਣ ਦੇ ਨੇ। ਫਿਰ ਇਹ ਪਿੱਛੇ ਜਿਹੜੀਆਂ ਲਹਿਰਾਂ ਉੱਠੀਆਂ ਇਸ ਕਸ਼ਮੀਰ 'ਚ, ਉਹ ਆਮ ਲੋਕਾਂ ਦੀਆਂ ਸਨ, ਜਿਨ੍ਹਾਂ ਤੇ ਇਲਜ਼ਾਮ ਲਾਇਆ ਗਿਆ ਸਿਆਸੀ ਫਾਇਦਾ ਚੁੱਕਣਾ ਚਾਹ ਰਹੇ ਨੇ। ਉਹਨਾਂ ਦੀ ਕੋਈ ਸਿਆਸੀ ਪਾਰਟੀ ਨਹੀਂ ਸੀ, ਕੋਈ ਸਿਆਸੀ ਪਾਰਟੀ ਹੁੰਦੀ ਤੇ ਸਿਆਸੀ ਫਾਇਦਾ ਚੁੱਕਦੇ। ਇਹ ਹੁਣ ਬਦਲਾਅ ਜਿਹੜਾ ਇਹ ਕਰ ਰਿਹਾ, ਲੋਕ ਵੀ ਚੁੱਪ ਕਰਕੇ ਵੇਖਣ ਦੇ ਨੇ ਕਿ ਬਣਦਾ ਕੀ ਹੈ। ਪਰ ਹਾਲ ਦੀ ਘੜੀ ਤੱਕ ਜਦੋਂ ਅਸੀਂ ਇਹ ਖਬਰ ਦੇ ਰਹੇ ਹਾਂ, ਇਹ
ਤੈਅ ਹੈ ਕਿ ਮੁਸਲਿਮ ਲੀਗ ਨੂਨ ਔਰ ਪਾਕਿਸਤਾਨ ਪੀਪਲਸ ਪਾਰਟੀ ਇਸ ਸਾਰੇ ਸੈਟਅਪ ਨੂੰ ਡੇਗਣ ਲਈ ਇੱਕ ਹੋ ਗਏ ਨੇ ਜੀ। ਸਲਾਹ ਦੇਣ ਤੇ ਭੌਂਕਣ ਚ ਫਰਕ ਹੈ, ਇਹ ਆਖਣਾ ਖਲੀਲੁਰ ਰਹਿਮਾਨ ਕਮਰ ਹੋਰਾਂ ਦਾ। ਜੀ ਬਹੁਤ ਵੱਡੇ ਰਾਈਟਰ ਨੇ ਪਾਕਿਸਤਾਨ ਦੇ ਔਰ ਜ਼ਾਤੀ ਤੌਰ ਤੇ ਅਗਰ ਉਹਨਾਂ ਦੇ ਆਰਟ ਕਲਾ ਦੀ ਗੱਲ ਕੀਤੀ ਜਾਏ ਤਾਂ ਬਹੁਤ ਸੋਹਣਾ ਲਿਖਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੰਡਾ ਬਾਜ਼ਾਰ ਤੋਂ ਲੈ ਕੇ ਤੇ ਅਜੋਕੇ ਰੋਲਾ ਇਹ ਹੈ ਕਿ ਹਮੇਸ਼ਾ ਉਹ ਸਕੈਂਡਲਾਂ ਦਾ ਹਿੱਸਾ ਰਹੇ। ਕਦੀ ਕਿਸੇ ਨਾਲ ਫੜੇ ਗਏ, ਕਦੀ ਕਿਸੇ ਦੇ ਨਾਲ ਕੋਈ ਮਾਮਲਾ ਬਣ ਗਿਆ, ਕਦੀ ਕਿਸੇ ਦੇ ਨਾਲ ਬਿਆਨਬਾਜ਼ੀ 'ਚ, ਕਦੀ ਟਾਕ ਸ਼ੋਜ਼ ਦੇ ਵਿੱਚ ਇਲੀਲਾ ਕਰਕੇ, ਸਪੈਸ਼ਲੀ ਬੀਬੀਆਂ ਦੇ ਨਾਲ ਬਦ ਕਲਾਮੀ ਕਰਨ ਦੇ ਮਾਮਲੇ 'ਚ ਇਹ ਬਹੁਤ ਮਸ਼ਹੂਰ ਨੇ। ਬੀਬੀਆਂ ਵੀ ਅੱਗੋਂ ਉਹ ਹੁਣ ਇੱਕ ਧੜਾ ਜਿਹੜਾ ਫੈਮਿਨਿਸਟ ਆ ਉਹ ਬੁਰਾ ਡਿਕਲੇਅਰ ਕਰਨ ਡਿਆ, ਵਿਖਾਣ ਡਿਆ। ਉਹ ਕਹਿੰਦਾ ਹਾਂ ਇਹ ਜਿਹੜੇ ਲੋਕ ਕਹਿੰਦੇ ਮੇਰੇ ਮੁਖਾਲਫ ਆ, ਮੈਂ ਇਹਨਾਂ ਲਈ ਬੁਰਾ ਹਾਂ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦਾ ਮੈਂ ਵਕੀਲ ਹਾਂ, ਜਿਨ੍ਹਾਂ ਦੀ ਗੱਲ ਸੁਣੀ ਨਹੀਂ ਜਾਂਦੀ, ਜਿਹੜੇ ਦੱਬੇ ਜਾਂਦੇ ਨੇ। ਹੁਣ ਇੱਕ ਡਰਾਮਾ ਚੱਲ ਰਿਹਾ ਹੈ ਪਾਕਿਸਤਾਨੀ ਪ੍ਰਾਈਵੇਟ ਟੀਵੀ ਚੈਨਲ ਦੇ ਉੱਤੇ, ਮੈਂ ਮਿੰਟੋ ਨਹੀਂ। ਇਹ ਐਕਚੁਅਲ ਇੱਕ ਲਵ ਸਟੋਰੀ ਬਣਦਾ ਜਾ ਰਿਹਾ ਹੈ, ਇੱਕ ਯੂਨੀਵਰਸਿਟੀ ਟੀਚਰ ਔਰ ਇੱਕ ਕੁੜੀ ਦੀ, ਉਹਨਾਂ ਦੀ ਸਟੂਡੈਂਟ ਦੀ। ਬੇਕਨ ਹਾਊਸ ਨੈਸ਼ਨਲ ਯੂਨੀਵਰਸਿਟੀ ਲਾਹੌਰ 'ਚ ਇਹ ਡਰਾਮਾ ਜਿਹੜਾ ਹੈ ਸ਼ੂਟ ਹੋਇਆ ਹੈ। ਇਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਔਰ ਖਾਸ ਕਰ ਪੰਜਾਬ ਦੀਆਂ ਸਾਰੀਆਂ ਸਰਕਾਰੀ ਔਰ ਪ੍ਰਾਈਵੇਟ ਯੂਨੀਵਰਸਿਟੀਆਂ, ਸਾਰੇ ਸਰਕਾਰੀ ਔਰ ਪ੍ਰਾਈਵੇਟ ਕਾਲਜਾਂ ਨੇ ਕਿਹਾ ਹੈ ਕਿ ਸਾਡੇ ਇੱਥੇ ਕਿਸੇ ਕਿਸਮ ਦੀ ਫਿਲਮ ਔਰ ਡਰਾਮੇ ਦੀ ਸ਼ੂਟਿੰਗ ਹੈ ਜਿਹੜੀ ਉਹਦੇ ਤੇ ਪਾਬੰਦੀ ਹੈ ਇਸ ਡਰਾਮੇ ਦੇ ਇਹਨਾਂ ਚਰਚਿਆਂ ਤੋਂ ਬਾਅਦ। ਤੇ ਉਹਨਾਂ ਨੂੰ ਪੁੱਛਿਆ ਗਿਆ ਕਿਤੇ ਕਿ ਜੀ ਇਹ ਤੁਹਾਡੇ ਤੇ ਨੁਕਤਾਚੀਨੀ ਹੋ ਰਹੀ, ਤੁਸੀਂ ਇਹ ਵਹਾਂਡੇ ਜੇ ਇਹ ਨੁਕਤਾਚੀਨੀ 'ਚ ਕਿਸੇ ਨੂੰ ਸਲਾਹ ਦੇਣ 'ਚ ਤੇ ਭੌਂਕਣ 'ਚ ਫਰਕ ਹੁੰਦਾ। ਸੋ ਇਸ ਗੱਲ ਦਾ ਹੁਣ ਹੋਰ ਭਾਂਬੜ ਬਣ ਪਿਆ ਆ। ਗੱਲਾਂ ਅਗਰ ਵੇਖੀਏ ਸਰ ਥੋੜੇ ਜਿਹੇ ਤਹਮਲ ਦੇ ਨਾਲ ਖਲੀਲੁਰ ਰਹਿਮਾਨ ਕਮਰ ਸਾਹਿਬ ਕਰਦੇ ਤੇ ਉਹ ਗਲਤ ਨਹੀਂ ਸੀ। ਉਹਨਾਂ ਆਖਿਆ ਕਿ ਮੈਂ ਆਪਣੇ ਡਰਾਮੇ ਦੇ ਵਿੱਚ ਬਿਲਕੁਲ ਰਿਐਲਿਟੀ ਵਹਾਈ ਹੈ ਕਿ ਸਟੂਡੈਂਟ ਕੁੜੀ ਦਾ ਆਪਣੇ ਟੀਚਰਾਂ ਦੇ ਨਾਲ ਅਫੇਅਰ ਨਹੀਂ ਹੁੰਦਾ, ਕਿ ਉਹਨਾਂ ਦੇ ਵਿਆਹ ਨਹੀਂ ਹੁੰਦੇ। ਨਾਲ ਹੀ ਫਿਰ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਫੀਮੇਲ ਟੀਚਰ ਨੇ ਜਿਹੜੀਆਂ ਉਹਨਾਂ ਦੇ ਆਪਣੇ ਮੇਲ ਸਟੂਡੈਂਟਸ ਦੇ ਨਾਲ ਵਿਆਹ ਨੇ ਜਿਹੜੇ ਉਹ ਹੋਏ ਨੇ। ਸੋ ਮੈਂ ਤੇ ਸਮਾਜਿਕ ਪੱਲਾ ਜਿਹੜਾ ਪਰਾਂ ਕਰਨੇ ਹੁਣ ਜਿਨ੍ਹਾਂ ਦੇ ਮੁੱਖ ਨੰਗੇ ਹੋਣ ਦੇ ਨੇ ਉਹ ਮੇਰੇ ਖਿਲਾਫ ਸਾਜ਼ਿਸ਼ ਕਰਨ ਦੇ ਨੇ। ਸੋ ਮੈਨੂੰ ਇਹੋ ਜਿਹੀਆਂ ਸਾਜ਼ਿਸ਼ਾਂ, ਇਹੋ ਜਿਹੇ ਭੌਂਕਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੀ ਮਸੂਦ ਜੀ, ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਹਰ ਵਾਰ ਕਰੀਦੀ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, Instagram, TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਖਬਰਾਂ ਆਉਂਦੀਆਂ, ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।